ਪੰਜਾਬ ਦਾ ਮਾਣ ਰਾਜਾ ਪੋਰਸ, ਲਿਖਾਰੀ ਇਫਤਖਾਰ ਵੜੈਚ ਕਾਲਰਵੀ, ਆਵਾਜ਼ ਅਜਮਲ ਸਿਕੰਦਰੀ। ਰਾਜਾ ਪੋਰਸ ਜਦੋਂ ਇਸ ਧਰਤੀ ਦੀ ਹਿੱਕ ਤੇ ਜੀਵਨ ਹੰਢਾ ਰਿਹਾ ਸੀ, ਉਦੋਂ ਇਸ ਜ਼ਮੀਨ ਦਾ ਨਾਂ ਪੰਜਾਬ ਨਹੀਂ ਕੁਝ ਹੋਰ ਹੀ ਸੀ। 326 ਕਬਲ ਮਸੀਹ ਦਾ ਜ਼ਮਾਨਾ ਸੀ। ਅੱਜ ਅਸੀਂ ਪੋਰਸ ਨੂੰ ਪੰਜਾਬ ਦਾ ਵਰਿਆਮ ਇਸ ਲਈ ਆਖਦੇ ਹਾਂ ਕਿਉਂ ਜੇ ਪੋਰਸ ਨੇ ਉਸ ਵੇਲੇ ਪੰਜਾਬ ਦੀ ਇੱਜ਼ਤ ਤੇ ਵਡਿਆਈ ਲਈ ਯਤਨ ਕੀਤੇ ਸਨ, ਜਦੋਂ ਅਜੇ ਪੰਜਾਬ ਆਪਣੇ ਅਜੋਕੇ ਨਾਂ ਨਾਲ ਵੀ ਨਹੀਂ ਸੀ ਸੱਦਿਆ ਜਾਂਦਾ। ਅੱਜ ਜਿਹੜੀ ਸਰਜ਼ਮੀਨ ਤੇ ਅਸੀਂ ਆਜ਼ਾਦੀ ਨਾਲ ਸਾਹ ਲੈ ਰਹੇ ਹਾਂ, ਹਜ਼ਾਰਾਂ ਵਰ੍ਹੇ ਪਹਿਲਾਂ ਇਸ ਧਰਤੀ ਦੀ ਆਨ ਦੀ ਰਾਖੀ ਕਰਦਿਆਂ ਪੋਰਸ ਤੇ ਉਹਦੇ ਸਾਥੀਆਂ ਨੇ ਪੂਰੀ ਹੱਠ ਦਾ ਵਿਖਾੜਾ ਕੀਤਾ ਸੀ। ਪੋਰਸ ਸਾਡੀ ਜੂਹ ਦਾ ਉਹ ਗੈਰਤਮੰਦ ਪਹਿਰੇਦਾਰ ਹੈ ਜਿਨੇ ਸਾਡੀ ਜੂਹ ਨੂੰ ਮੈਲੀ ਅੱਖ ਨਾਲ ਵੇਖਣ ਵਾਲੇ ਯੂਨਾਨੀ ਲੁਟੇਰਿਆਂ ਨੂੰ ਬਰਬਾਦ ਕਰਕੇ ਰੱਖ ਦਿੱਤਾ ਸੀ। ਸਿਕੰਦਰ ਆਜ਼ਮ ਜੱਗ ਦਾ ਬਹੁ ਮਹਾਨ ਜੇਤੂ ਸੀ। ਸਿਕੰਦਰ ਦੀ ਸੱਧਰ ਸੀ ਕਿ ਉਹ ਸਾਰੀਆਂ ਦੁਨੀਆ ਦੀਆਂ ਕੌਮਾਂ ਨੂੰ ਮਾਰ ਕੇ ਸਾਰੀ ਦੁਨੀਆ ਦਾ ਇਕੱਲਾ ਹੀ ਬਾਦਸ਼ਾਹ ਬਣ ਜਾਏ। ਆਪਣੀ ਇਸ ਜ਼ਿੱਦ ਨੂੰ ਵਿਆਹਣ ਲਈ ਸਿਕੰਦਰ ਆਪਣੀ ਜੱਦੀ ਜੂਹ ਯੂਨਾਨ ਤੋਂ ਟੁਰਿਆ ਤੇ ਦੁਨੀਆ ਦੀਆਂ ਸਿਰ ਕੱਢ ਬਾਦਸ਼ਾਹੀਆਂ ਦੇ ਸਿਰ ਨੀਵੇਂ ਕਰਦਾ ਹੋਇਆ ਈਰਾਨ ਅੱਪੜ ਗਿਆ। ਈਰਾਨ ਵੀ ਉਸ ਵੇਲੇ ਇੱਕ ਸੁਪਰ ਪਾਵਰ ਸੀ ਜਿਹਦੇ ਹੁਕਮਰਾਨ ਦਾਰਾ ਦੀ ਦਲੇਰੀ ਦੀ ਧੁੰਮ ਚੌਗੋਟ ਸੀ। ਜਦੋਂ ਦਾਰੇ ਤੇ ਸਿਕੰਦਰ ਦਾ ਜੋੜ ਪਿਆ ਤੇ ਯੂਰਪੀਅਨ ਸਿਕੰਦਰ ਆਜ਼ਮ ਅਲੈਗਜ਼ੈਂਡਰ ਦੀ ਗ੍ਰੇਟ ਨੇ ਏਸ਼ੀਆਈ ਦਾਰਾ ਨੂੰ ਹਰਾ ਦਿੱਤਾ। ਈਰਾਨ ਤੋਂ ਨਿਕਲ ਕੇ ਸਿਕੰਦਰ ਆਜ਼ਮ ਨੂੰ 5 ਦਰਿਆਵਾਂ ਦੀ ਧਰਤੀ ਦਾ ਖਿਆਲ ਆਇਆ, ਜਿਹਦੀ ਹਰੀਆਵਲ, ਜ਼ਰਖੇਜ਼ੀ ਤੇ ਦੌਲਤ ਦੇ ਅਣਗਿਣਵੇਂ ਅਫਸਾਨੇ ਸਿਕੰਦਰ ਨੇ ਉਹਨਾਂ ਯੂਰਪੀਅਨ ਸੱਯਾਹਾਂ ਕੋਲੋਂ ਸੁਣੇ ਜੋ ਵੱਖੋ-ਵੱਖ ਵੇਲਿਆਂ ਵਿੱਚ ਇੱਥੇ ਆਉਂਦੇ ਰਹੇ ਸਨ। ਟੈਕਸਲਾ ਮੁੱਢ ਤੋਂ ਹੀ ਪੰਜਾਬ ਦਾ ਇੱਕ ਤਾਲੀਮੀ, ਸਕਾਫਤੀ ਤੇ ਸਿਆਸੀ ਮਰਕਜ਼ ਰਿਹਾ ਹੈ, ਪਰ ਉਸ ਵੇਲੇ ਦੇ ਟੈਕਸਲਾ ਦਾ ਹੁਕਮਰਾਨ ਰਾਜਾ ਅੰਬੀ ਲੜਿਓਂ ਬਿਨਾਂ ਹੀ ਸਿਕੰਦਰ ਸਾਹਮਣੇ ਹੱਥ ਜੋੜ ਗਿਆ। ਕਸ਼ਮੀਰ ਦਾ ਰਾਜਾ ਅਬੀਸਾਰ ਵੀ ਟੈਕਸਲੇ ਦੇ ਰਾਜਾ ਵਾਂਗ ਸਿਕੰਦਰ ਦੇ ਦਰਬਾਰ ਵਿੱਚ ਜਾ ਕੇ ਆਪਣੀ ਵਫਾਦਾਰੀ ਦਾ ਯਕੀਨ ਦਿਵਾ ਆਇਆ। ਦਰਿਆ ਜੇਹਲਮ ਤੇ ਚਨਾਬ ਦੇ ਵਿਚਕਾਰਲੇ ਦੁਆਬੇ ਨੂੰ, ਜਿਹਦੇ ਵਿੱਚ ਅੱਜ ਦਾ ਜ਼ਿਲ੍ਹਾ ਮੰਡੀ ਬਹਾਉਦੀਨ ਹੈ, ਚੱਜ ਦੇ ਨਾਂ ਨਾਲ ਸੱਦਿਆ ਜਾਂਦਾ ਸੀ। ਇਸ ਚੱਜ ਦਾ ਸੁਚੱਜਾ ਮਹਾਰਾਜ ਪੋਰਸ ਸੀ। ਪੋਰਸ ਇਸੇ ਮਿੱਟੀ 'ਚੋਂ ਉੱਗਣ ਵਾਲਾ ਇੱਕ ਸੁੰਦਰ ਫੁੱਲ ਸੀ ਜਿਹੜਾ ਚਾਰ ਚੁਫੇਰੇ ਹੁਰੀਅਤ ਤੇ ਆਜ਼ਾਦੀ ਦੀ ਵਾਸ਼ਨਾ ਖਿਲਾਰਦਾ ਸੀ। ਟੈਕਸਲਾ ਤੋਂ ਹੀ ਸਿਕੰਦਰ ਆਜ਼ਮ ਨੇ ਆਪਣੇ ਇੱਕ ਫੌਜੀ ਕਲਿਊਕਾਰੇਜ਼ ਨੂੰ ਚੱਜ ਦੁਆਬਾ ਦੇ ਹਾਕਮ ਮਹਾਰਾਜ ਪੋਰੋ ਕੋਲ ਘੱਲਿਆ ਕਿ ਪੋਰਸ ਜੂਹ ਦੀ ਸਰਹੱਦ ਤੇ ਸਿਕੰਦਰ ਨੂੰ ਆ ਕੇ ਮਿਲੇ ਤੇ ਨਾਲੇ ਸਿਕੰਦਰ ਦੀ ਵਡਿਆਈ ਦਾ ਲੋਹਾ ਮੰਨ ਲਵੇ ਤੇ ਆਪਣੀ ਜ਼ਿਮੀ ਵੀ ਸਿਕੰਦਰ ਦੇ ਸਪੁਰਦ ਕਰ ਦੇ। ਇਤਿਹਾਸ ਲਿਖਾਰੀ ਏਰੀਅਨ ਆਖਦਾ ਹੈ ਭਈ ਪੋਰਸ ਨੇ ਜਵਾਬ ਵਿੱਚ ਆਖਿਆ, ਮੈਂ ਆਪਣੀ ਜ਼ਿਮੀ ਦੇ ਬੰਨੇ ਤੇ ਆ ਕੇ ਸਿਕੰਦਰ ਨੂੰ ਜ਼ਰੂਰ ਜੀ ਆਇਆਂ ਨੂੰ ਆਖਾਂਗਾ, ਪਰ ਵੈਰੀ ਦਾ ਸਾਹਮਣਾ ਰੱਛਾ ਨਾਲ ਕਰੀਦਾ ਤੇ ਸਲਤਨਤਾਂ ਦੀ ਕਿਸਮਤ ਦਾ ਫੈਸਲਾ ਵੀ ਹਥਿਆਰ ਹੀ ਕਰਨ ਦੇ। ਮੰਡੀ ਬਹਾਉਦੀਨ ਦੇ ਕਦੀਮ ਤਾਰੀਖੀ ਮਕਾਮ ਮੋਂਗ ਰਸੂਲ ਦੇ ਸਾਹਮਣੇ ਪਹਾੜਾਂ 'ਚੋਂ ਇੱਕ ਘਾਟੀ ਨਿਕਲਦੀ ਏ ਜੋ ਪਰਬਤ ਵੱਲੋਂ ਮੁੜ ਕੇ ਚੜ੍ਹਦੇ ਨੂੰ ਜਾਂਦੀ ਏ ਤੇ ਜਲਾਲਪੁਰ ਸ਼ਰੀਫ ਤੋਂ 6 ਮੀਲ ਦੇ ਪੰਧ ਤੇ ਦਰਿਆ ਜੇਹਲਮ ਦੇ ਕੰਢੇ ਲੱਥ ਹੁੰਦੀ ਏ। ਇਸ ਔਖੇ ਰਾਹੋਂ ਜੋ 18 ਮੀਲ ਦੇ ਨੇੜੇ ਤੇੜੇ ਏ, ਸਿਕੰਦਰ ਆਪਣੀ ਕਮਾਨ ਵਿੱਚ 94 ਸਵਾਰਾਂ ਤੇ ਪਿਆਦਿਆਂ ਨੂੰ ਲੈ ਕੇ ਲੰਘਿਆ। ਇਸ ਘਾਟੀ ਤੋਂ ਘੋੜੇ ਲੰਘ ਸਕਦੇ ਸਨ। ਸਾਹਮਣੇ ਦੀਆਂ ਨੀਵੀਆਂ ਪਹਾੜੀਆਂ ਨੇ ਪਰਦੇ ਵਾਂਗੂ ਲੰਘਣ ਵਾਲਿਆਂ ਨੂੰ ਲੁਕਾ ਕੇ ਰੱਖਿਆ ਹੋਇਆ ਸੀ, ਜਿਹੜੇ ਦਰਿਆ ਦੇ ਕਿਨਾਰੇ ਤੋਂ ਉੱਕਾ ਨਜ਼ਰੀ ਨਹੀਂ ਪੈਂਦੇ ਸਨ। ਮਕਾਮੀ ਲੋਕ ਉਸ ਥਾਂ ਨੂੰ ਅੱਜ ਵੀ ਸਿਕੰਦਰ ਨਾਲਾ ਆਖਦੇ ਨੇ। ਸਿਕੰਦਰ ਮਈ ਤੋਂ ਲੈ ਕੇ ਜੁਲਾਈ ਦੇ ਸ਼ੁਰੂ ਤੱਕ ਦਰਿਆ ਜੇਹਲਮ ਦੇ ਉਤਲੇ ਪਾਸੇ ਹੀ ਡਕਿਆ ਰਿਹਾ। ਇਸ ਸਮੇਂ ਸਿਕੰਦਰ ਕੋਟਰਾ ਪਤਨ ਤੋਂ ਦਰਿਆ ਦੇ ਵਿਚਕਾਰਲੇ ਬੇਲੇ ਦੇ ਓਹਲੇ ਬੇੜੀਆਂ ਦਾ ਪੁਲ ਬਣਾਉਂਦਾ ਰਿਹਾ। ਚੁਨਾਚੇ ਸਿਕੰਦਰ ਆਪਣੀ ਫੌਜ ਸੰਗ ਇਸ ਰੱਖਵੇਂ ਮਕਾਮ ਤੋਂ ਦਰਿਆ ਪਾਰ ਕੀਤਾ। ਉਹਨੇ ਮਗਰ ਆਪਣੇ ਤੰਬੂਆਂ ਵਿੱਚ ਕੁਝ ਫੌਜੀ ਦਸਤੇ ਰਹਿਣ ਦਿੱਤੇ ਤਾਂ ਜੇ ਇੰਜ ਪਤਾ ਲੱਗੇ ਕਿ ਯੂਨਾਨੀ ਫੌਜਾਂ ਇੱਥੇ ਹੀ ਨੇ। ਇਟਾਲਸ, ਜਿਹੜਾ ਕੱਦ ਬੁੱਤ ਤੇ ਮੂੰਹ ਮੱਥੇ ਪਰ ਉਹ ਸਿਕੰਦਰ ਦੇ ਹੀ ਮੁਹਾਂਦਰੇ ਦਾ ਸੀ, ਸ਼ਾਹੀ ਪਹਿਰਾਵਾ ਪਵਾ ਕੇ ਆਪਣੇ ਸ਼ਾਹੀ ਤੰਬੂ ਵਿੱਚ ਉੱਥੇ ਹੀ ਬਿਠਾਲ ਦਿੱਤਾ ਗਿਆ ਤਾਂ ਜੇ ਪੋਰਸ ਦੀ ਫੌਜ ਧੋਖੇ ਵਿੱਚ ਹੀ ਰਵੇ। ਕ੍ਰੇਟਰਸ ਨੂੰ ਵੀ ਉਹਦੀਆਂ ਫੌਜਾਂ ਸਣੇ ਉੱਥੇ ਹੀ ਰੱਖਿਆ ਗਿਆ। ਮਿਲਗਰ ਨੂੰ ਅੱਧ ਰਾਹ ਵਿੱਚ ਬਿਠਾਲ ਦਿੱਤਾ ਗਿਆ। ਇਹ ਇੱਕ ਡਾਢੀ ਤੂਫਾਨੀ ਰਾਤ ਸੀ। ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਇਸ ਵੇਲੇ ਦੁਸ਼ਮਣ ਦਰਿਆ ਲੰਘੇਗਾ।
ਲੇਕਿਨ ਫੇਰ ਵੀ ਚੱਜ ਦੁਆਬੇ ਦੇ ਸਿਆਣੇ ਰਾਖਿਆਂ ਦਾ ਇੱਕ ਦਸਤਾ ਪੋਰਸ ਦੇ ਪਤਰੀ ਹਰੀ ਰਾਏ ਦੀ ਅਗਵਾਈ ਵਿੱਚ ਜਾਸੂਸੀ ਤੇ ਨਿਗਰਾਨੀ ਕਰ ਰਿਹਾ ਸੀ। ਹਰੀ ਰਾਏ ਕੋਲ 2000 ਸਿਪਾਹੀ ਤੇ 60 ਰੱਥਾਂ ਸਨ। ਇਹ ਦਸਤਾ ਸਿਕੰਦਰ ਦੇ ਨਮੂਦਾਰ ਹੁੰਦਿਆਂ ਸਾਰੀ ਬਿਜਲੀ ਵਾਂਗਣਾ ਉਹਦੇ ਤੇ ਟੁੱਟ ਕੇ ਪਿਆ। ਇਸ ਹਮਲੇ ਵਿੱਚ ਸਿਕੰਦਰ ਆਪ ਫੱਟੜ ਹੋਇਆ ਤੇ ਉਹਦਾ ਘੋੜਾ ਬੂਕੀ ਫਾਲਸ ਜਾਂ ਬੂਸੀ ਫਾਲੀਆ ਮਾਰਿਆ ਗਿਆ ਤੇ ਸਿਰ ਪਰਨੇ ਜ਼ਮੀਨ ਤੇ ਡਿੱਗਾ, ਪਰ ਉਹਦੇ ਮੁਆਵਜ਼ਾ ਉਹਨੂੰ ਕਾਲੀ ਕਾਲੀ ਚੁੱਕ ਕੇ ਉਹਦੀ ਜਾਨ ਬਚਾਈ। ਇਸ ਹੱਲੇ ਵਿੱਚ 400 ਤੋਂ ਵੱਧ ਪੰਜਾਬੀ ਪੁੱਤਰ ਆਪਣੀ ਧਰਤੀ ਤੇ ਜਿੰਦਾ ਵਾਰ ਗਏ। ਬਹੁਤ ਸਾਰੇ ਪੰਜਾਬੀ ਜਵਾਨ ਦਰਿਆ ਜੇਹਲਮ ਦੀ ਖੁਰਾਕ ਬਣ ਗਏ। ਮਰਨ ਵਾਲਿਆਂ ਵਿੱਚ ਪੰਜਾਬ ਦਾ ਸਰਦਾਰ ਹਰੀ ਰਾਏ ਵੀ ਸੀ। ਸਿਕੰਦਰ ਨੇ ਘੋੜੇ ਦੇ ਅੰਤਮ ਸੰਸਕਾਰ ਦੀਆਂ ਰਸਮਾਂ ਅਦਾ ਕੀਤੀਆਂ ਤੇ ਉਹਦੇ ਨਾਂ ਤੇ ਇੱਕ ਨਵੇਂ ਸ਼ਹਿਰ ਦੀ ਬੁਨਿਆਦ ਧਰੀ। ਅੱਜ ਉਸ ਸ਼ਹਿਰ ਦਾ ਨਾਮ ਫਾਲੀਆ ਹੈ। ਰਾਜਾ ਪੋਰਸ ਤੇ ਸਿਕੰਦਰ ਦੀ ਲੜਾਈ ਦਾ ਮੈਦਾਨੇ ਜੰਗ ਕਿਹੜਾ ਸੀ? ਇਸ ਬਾਰੇ ਤਵਾਰੀਖ ਲਿਖਿਆਰਾਂ ਦੀਆਂ ਰਾਵਾਂ ਵੱਖੋ ਵੱਖ ਨੇ। ਮੇਰਾ ਜ਼ਾਤੀ ਖਿਆਲ ਹੈ ਪੋਰਸ ਤੇ ਸਿਕੰਦਰ ਦੀ ਜੰਗ ਮੋਂਗ ਰਸੂਲ ਲਖਣੇ ਵਾਲੀ ਦੇ ਇਲਾਕੇ ਵਿੱਚ ਲੜੀ ਗਈ। ਚੇਲੀਆਂ ਵਾਲਾ ਵੀ ਇਹਦੇ ਨੇੜੇ ਹੈ। ਪੋਰਸ ਨੇ ਹਾਥੀਆਂ ਨੂੰ 33 ਗਜ਼ ਦੇ ਵਕਫੇ ਤੇ ਖੜਵਾਇਆ। ਹਾਥੀਆਂ ਦੇ ਪਿਛੋਕੜ ਖਾਲੀ ਥਾਵਾਂ ਤੇ ਪਿਆਦਾ ਫੌਜ ਦੀਆਂ ਪੀੜੀਆਂ ਤਗੜੀਆਂ ਕਤਾਰਾਂ ਖਲਵਾਈਆਂ। ਪਿਆਦਾ ਫੌਜ ਦੇ ਸੱਜੇ ਖੱਬੇ ਘੋੜਾ ਸਵਾਰ ਫੌਜ ਸੀ। ਉਹਨਾਂ ਸਾਰਿਆਂ ਦੇ ਅੱਗੇ ਰੱਥਾਂ ਸਨ। ਪੋਰਸ ਸਾਹਮਣੇ ਸਿਕੰਦਰ ਨੇ ਆਪਣੀਆਂ ਫੌਜਾਂ ਇੰਜ ਸੋਧੀਆਂ ਭਈ ਸੱਜਿਓਂ ਖੱਬੇ ਸਭ ਤੋਂ ਪਹਿਲਾਂ ਸਿਕੰਦਰ ਤੇ ਉਹਦਾ ਸਲਾਰ, ਉਸ ਤੋਂ ਬਾਅਦ ਗੋਲ ਢਾਲਾਂ ਵਾਲੀਆਂ ਲੰਮੀਆਂ ਤਲਵਾਰਾਂ ਵਾਲੀ ਭਾਰੀ ਪਿਆਦਾ ਫੌਜ, ਉਸ ਤੋਂ ਬਾਅਦ ਕਲਬ। ਚੱਜ ਧਰਤੀ ਦੀ ਹਰ ਜੰਗੀ ਰੱਥ ਨੂੰ 4 ਘੋੜੇ ਟੁਰਦੇ ਸਨ। ਹਰ ਰੱਥ ਉੱਤੇ 6 ਫੌਜੀ ਸਵਾਰ ਹੁੰਦੇ ਸਨ। ਸੱਜੇ ਖੱਬੇ 2 ਫੌਜੀ ਹੁੰਦੇ ਸਨ। ਇੱਕ ਤੀਰ ਅੰਦਾਜ਼ ਤੇ ਦੂਜੇ ਕੋਲ ਢਾਲ ਹੁੰਦੀ ਸੀ। ਵਿਚਕਾਰ 2 ਰੱਥਬਾਨ ਹੁੰਦੇ ਸਨ ਜਿਨ੍ਹਾਂ ਦੇ ਕੋਲ ਨੇਜ਼ੇ ਹੁੰਦੇ ਸਨ। ਹਰ ਹਾਥੀ ਤੇ ਇੱਕ ਮੁਹਾਵਤ ਤੇ 3 ਤੀਰ ਅੰਦਾਜ਼ ਹੁੰਦੇ ਸਨ। ਇਸ ਤੋਂ ਅੱਡ ਨੇਜ਼ਿਆਂ, ਤੀਰਾਂ, ਬਰਛੀਆਂ ਦਾ ਬਹੁ ਚੋਖਾ ਜ਼ਖੀਰਾ ਵੀ ਹਾਥੀ ਤੇ ਲੱਦਿਆ ਹੁੰਦਾ ਸੀ। ਪਿਆਦਿਆਂ ਦੇ ਕੋਲ ਇੱਕ ਕਮਾਨ ਹੁੰਦੀ ਸੀ ਜਿਸ ਦੀ ਲੰਬਾਈ ਯਾਨੀ ਤਾਂਤ ਦੀ ਲੰਬਾਈ ਇਨਸਾਨੀ ਬੁੱਤ ਦੇ ਬਰਾਬਰ ਹੁੰਦੀ ਸੀ। ਪੋਰਸ ਦੇ ਸੰਗੀਆਂ ਕੋਲ ਜਿਹੜੀ ਢਾਲ ਹੁੰਦੀ ਸੀ ਉਹ ਮੱਝਾਂ ਦੇ ਚੰਮ ਦੀ ਬਣੀ ਹੁੰਦੀ ਸੀ, ਜਦੋਂ ਕਿ ਯੂਨਾਨੀਆਂ ਦੀ ਹਿੱਕ ਦੀ ਜ਼ਿਰਾ ਬਖਤਰ ਵੀ ਲੋਹੇ ਦੀ ਬਣੀ ਸੀ। ਇਸ ਤੋਂ ਅੱਡ ਉਹਨਾਂ ਕੋਲ ਲੋਹੇ ਦੀਆਂ ਲੰਮੀਆਂ ਢਾਲਾਂ ਹੁੰਦੀਆਂ ਸਨ। ਪੋਰਸ ਦੀ ਫੌਜ ਦੇ ਪਿਆਦਿਆਂ ਕੋਲ ਲੰਮੇ ਨੇਜ਼ੇ ਤੇ ਨਹੀਂ ਸਨ। ਘੋੜ ਸਵਾਰ ਤੇ ਦਸਤੇ ਜ਼ਿਰਾ ਬੰਦ ਨਾ ਸਨ ਤੇ ਨਾ ਹੀ ਉਹਨਾਂ ਕੋਲ ਬਖਤਰ ਬੰਦ ਤੀਰ ਅੰਦਾਜ਼ ਸਨ। ਯੂਨਾਨੀ ਸਿਪਾਹ ਕੋਲ ਲੱਕੜ ਦੇ ਪਹੀਆਂ ਵਾਲੇ ਟੈਂਕ ਸਨ। ਛੱਤ ਤੇ ਥੱਲੇ ਤੋਂ ਬਗੈਰ ਲੱਕੜੀ ਦੀ ਵਲਗਣ, ਜਿਨ੍ਹਾਂ ਦੇ ਅੰਦਰ 4-4 ਸਿਪਾਹੀ ਦੁਸ਼ਮਣ ਦੇ ਤੀਰਾਂ ਤੋਂ ਮਹਿਫੂਜ਼ ਪੈਦਲ ਟੁਰਦੇ ਜਾਂਦੇ ਸਨ। ਚੱਜ ਧਰਤੀ ਵਾਲਿਆਂ ਇੱਕ ਬਹੁਤ ਵੱਡੇ ਹਾਥੀ ਤੇ ਹੁੱਦਾ ਕੱਸਿਆ ਹੋਇਆ ਸੀ ਜਿਸ ਵਿੱਚ ਪੋਰਸ ਆਪ ਸਵਾਰ ਸੀ। ਉਹਨਾਂ ਕੋਲ ਨੇਜ਼ਿਆਂ, ਭਾਲਿਆਂ ਤੇ ਬਰਛੀਆਂ ਦੀ ਬੜੀ ਵੱਡੀ ਗਿਣਤੀ ਸੀ। ਜਦੋਂ ਪੋਰਸ ਆਪਣੇ ਪੂਰੇ ਟਿਲ ਨਾਲ ਭਾਲਾ ਜਾਂ ਬਰਛਾ ਮਾਰਦਾ ਤੇ ਉਹ ਵੈਰੀਆਂ ਦੀਆਂ ਹਿੱਕਾਂ ਚੀਰਦਾ ਦੁਸਰ ਨਿਕਲ ਜਾਂਦਾ ਸੀ। ਪੋਰਸ ਦਾ ਕੱਦ ਬੁੱਤ 6.5 ਫੁੱਟ ਤੋਂ ਉਚੇਰਾ ਸੀ। ਉਹ ਬਾਹਲਾ ਸੋਹਣਾ ਜੀਦਾਰ ਤੇ ਬਾਰੋਬ ਸੀ ਜਿਸ ਤੋਂ ਦੁਸ਼ਮਣਾਂ ਨੂੰ ਹੈਬਤ ਤਾਰੀ ਹੋ ਜਾਂਦੀ ਸੀ। ਜਦੋਂ ਸਿਕੰਦਰ ਦੀਆਂ ਫੌਜਾਂ ਸਾਹਮਣੇ ਸਫਾਰਾ ਹੋ ਚੁੱਕੀਆਂ ਤੇ ਭਾਵੇਂ ਸਿਕੰਦਰ ਚੱਜ ਧਰਤੀ ਤੇ ਵਾਰ ਕਰ ਚੁੱਕਿਆ ਸੀ ਤੇ ਪੋਰੂ ਦਾ ਪੁੱਤਰ ਹਰੀ ਰਾਏ ਸ਼ਹੀਦੀ ਰੁਤਬਾ ਪ੍ਰਾਪਤ ਕਰ ਚੁੱਕਿਆ ਸੀ, ਪਰ ਮਹਾਰਾਜ ਪੋਰੋ ਰਾਜ ਨੇ ਉਸ ਸਮੇਂ ਦੀਆਂ ਮਕਾਮੀ ਜੰਗੀ ਰਵਾਇਤਾਂ ਤੇ ਜੰਗੀ ਇਖਲਾਕੀਆਤ ਦੇ ਤਹਿਤ ਪਹਿਲਾਂ ਮਕਦੂਨੀ ਫੌਜ ਨੂੰ ਸੁਨੇਹਾ ਗਲਿਆ ਭਈ ਉਹ ਆਪਣੇ ਸਰਦਾਰ ਸਿਕੰਦਰ ਨੂੰ ਪੋਰੂਆਂ ਦੇ ਹਵਾਲੇ ਕਰ ਦੇ। ਪੋਰਸ ਦੇ ਖਿਆਲ ਵਿੱਚ ਇਹ ਗੱਲ ਚੰਗੀ ਤੇ ਜਾਇਜ਼ ਨਹੀਂ ਸੀ ਭਈ ਵੈਰੀ ਨੂੰ ਪਹਿਲਾਂ ਪੁਰਅਮਨ ਤਰੀਕੇ ਨਾਲ ਮਾਮਲਾ ਨਿਬੇੜਨ ਦਾ ਮੌਕਾ ਨਾ ਦਿੱਤਾ ਜਾਵੇ। ਇਹ ਕਬਾਇਲੀ ਜਾਗੀਰਦਾਰਾਨਾ ਇਖਲਾਕੀਆਤ ਸੀ, ਜਦ ਕਿ ਸਿਕੰਦਰ ਗੁਲਾਮਦਾਰ ਇਖਲਾਕੀਆਤ ਦਾ ਨਿਸ਼ਾਨ ਸੀ ਜੋ ਇਹਨਾਂ ਤਕੱਲਫਾਤ ਤੋਂ ਆਜ਼ਾਦ ਤੇ ਚੋਖਾ ਬੇਰਹਿਮਾਨਾ ਸੀ। ਮਕਦੂਨੀ ਫੌਜ ਦਾ ਮਨਸੂਬਾ ਅਪਾਮੀ ਨੰਡਸ ਨੇ ਬਣਾਇਆ ਸੀ। ਜੰਗ ਤੇ ਜੰਗੀ ਚਾਲ ਵਿੱਚ ਪਹਿਲਾ ਕਦਮ ਮਕਦੂਨੀ ਫੌਜ ਨੇ ਧਰਿਆ ਤੇ 2300 ਘੋੜ ਸਵਾਰ ਨੂੰ ਲੈ ਕੇ ਪੋਰੋ ਤੇ ਸਾਹਮਣੇ ਤੇ ਬਾਈਂ ਪਾਸਿਓਂ ਅਚਾਨਕ ਹਮਲਾ ਕਰ ਦਿੱਤਾ। ਇਸੇ ਦੌਰਾਨ ਸਿਕੰਦਰ ਦਾ ਜਰਨੈਲ ਕੋਇਨਸ ਛਾਪਾ ਮਾਰ ਢੰਗ ਨਾਲ ਮੁਖਾਲਫ ਫੌਜ ਦੇ ਪਿਛੋਕੜ ਵਿੱਚ ਵਾਰੋ-ਵਾਰ ਹਮਲੇ ਕਰਦਾ ਤੇ ਨਸਦਾ ਰਿਹਾ। ਜੰਗ ਹੁਣ ਯੂਨਾਨੀ ਮਨਸੂਬੇ ਮੁਤਾਬਕ ਹੋ ਰਹੀ ਸੀ। ਮਕਦੂਨੀਆਂ ਦੇ ਹੱਲੇ ਇੰਨੇ ਤਗੜੇ ਸਨ ਕਿ ਪੋਰਸ ਦੀਆਂ ਫੌਜਾਂ ਪਿਛਾਂ ਹਟਦੀਆਂ ਹਾਥੀਆਂ ਦੀਆਂ ਸਫਾਂ ਤੀਕਰ ਜਾ ਪੜੀਆਂ। ਉਸੇ ਵੇਲੇ ਰੱਥਾਂ ਚਿੱਕੜ ਵਿੱਚ ਖੁੱਬਣ ਲੱਗ ਪਈਆਂ।
ਇਸ ਮੌਕਿਆਂ ਤੇ ਪੋਰਸ ਅਚਾਨਕ ਆਪਣੇ ਹਾਥੀ ਸਵਾਰ ਦਸਤੇ ਦੇ ਨਾਲ ਯੂਨਾਨੀ ਫੌਜ ਦੇ ਕਲਬ ਤੇ ਇੱਕ ਜ਼ੋਰਦਾਰ ਹਮਲਾ ਕੀਤਾ। ਇੱਕ ਪਲ ਲਈ ਯੂਨਾਨੀ ਕਲਬ ਸਹਿਮ ਕੇ ਰਹਿ ਗਿਆ, ਫਿਰ ਉਹ ਪਿਛਾਂਹ ਹਟਣਾ ਸ਼ੁਰੂ ਹੋ ਗਿਆ। ਇਹਨਾਂ ਹਾਥੀਆਂ ਦਾ ਮੁਕਾਬਲਾ ਕਰਨ ਵਾਸਤੇ ਸਿਕੰਦਰ ਨੇ ਹੌਲੇ ਹਥਿਆਰਾਂ ਨਾਲ ਸੱਜੇ ਫੌਜੀ ਅਗਾਂਹ ਵਧਾਏ। ਉਹਨਾਂ ਨੇ ਹਾਥੀਆਂ ਉੱਪਰ ਤੀਰਾਂ, ਕੁਹਾੜੀਆਂ ਤੇ ਨੇਜ਼ਿਆਂ ਦੀ ਬਰਖਾ ਵਰਸਾ ਦਿੱਤੀ। ਇੱਕ ਖਾਸ ਹਥਿਆਰ ਜੋ ਦਾਤਰੀ ਵਰਗਾ ਸੀ, ਜਿਹਨੂੰ ਉਹ ਦੂਰੋਂ ਹੀ ਹਾਥੀਆਂ ਦੀ ਸੂੰਡ ਉੱਤੇ ਸੱਟ ਕੇ ਮਾਰਦੇ ਸਨ, ਇਸ ਨਾਲ ਸੂੰਡ ਜਾਂ ਤੇ ਵੱਢ ਗੱਦੀ ਆਈ ਜਾਂ ਫੱਟੜ ਹੋ ਜਾਂਦਾ ਸੀ। ਇਸ ਹੱਲੇ ਨਾਲ ਹਾਥੀ ਘਬਰਾ ਕੇ ਫੀਲਬਾਨਾਂ ਦੇ ਵੱਸੋਂ ਬਾਹਰ ਹੋ ਗਏ। ਜਿਸ ਹਾਥੀ ਦਾ ਜਿੱਧਰ ਮੂੰਹ ਆਇਆ ਉਹ ਉਧਰ ਭੱਜ ਗਿਆ। ਪੋਰਸ ਇਸ ਹਾਲਤ ਵਿੱਚ ਵੀ ਉੱਕਾ ਸੌੜਾ ਨਾ ਪਿਆ ਤੇ ਉਹਨੇ ਆਪਣੇ ਹਾਥੀ ਸਵਾਰ ਦਸਤੇ ਨੂੰ ਇਕੱਠਾ ਕਰਨ ਦਾ ਪੂਰਾ ਯਤਨ ਕੀਤਾ ਤੇ 40 ਹਾਥੀ ਆਪਣੇ ਵੱਸ ਵਿੱਚ ਕਰ ਲਏ ਤੇ ਵੈਰੀਆਂ ਤੇ ਮੁੜ ਹਮਲਾ ਕਰ ਦਿੱਤਾ। ਪੋਰਸ ਨੇ ਆਪਣੇ ਹੱਥੀ ਦੁਸ਼ਮਣ ਦੇ ਸਿਪਾਹੀਆਂ ਦਾ ਕਤਲੇਆਮ ਕੀਤਾ। ਜਿਹੜੇ ਨੇਜ਼ੇ ਪੋਰਸ ਸੱਟਦਾ ਸੀ ਉਹ ਮੰਜਨੀਕ ਦੇ ਮਜ਼ਾਇਲ ਵਾਂਗਰਾਂ ਜਾਂਦੇ ਸਨ। ਹਾਥੀਆਂ ਦੇ ਇਸ ਲਹੂ ਰੰਗੇ ਹੱਲੇ ਨੇ ਯੂਨਾਨੀ ਫੌਜ ਦੇ ਦੰਦ ਭੰਨ ਦਿੱਤੇ। ਮਕਦੂਨੀ ਰਿਸਾਲਾ ਦਾ ਵਾਹ ਚੋਖਾ ਹਿੱਸਾ ਬਰਬਾਦ ਹੋ ਚੁੱਕਿਆ ਸੀ। ਬਕਾਇਆ ਸਿਪਾਹੀ ਸਦਮੇ ਤੇ ਗਮ ਨਾਲ ਅਧ-ਮੋਏ ਹੋ ਚੁੱਕੇ ਸਨ। ਉਹਨਾਂ 'ਚੋਂ ਬਾਜ਼ਿਆਂ ਨੇ ਆਪਣੇ ਹਥਿਆਰ ਸੁੱਟ ਦਿੱਤੇ ਸਨ। ਪੰਜਾਬੀ ਫੌਜ ਨਾਲ ਜਾ ਰਲਣ ਦਾ ਯਤਨ ਕਰਨ ਲੱਗ ਪਏ ਸਨ। ਸਿਕੰਦਰ ਦਾ ਆਪਣਾ ਬਹੁਤ ਬੁਰਾ ਹਾਲ ਸੀ। ਇਸ ਸੂਰਤੇ ਹਾਲ ਨੂੰ ਵੇਖ ਕੇ ਸਿਕੰਦਰ ਨੇ ਜੰਗਬੰਦੀ ਦਾ ਹੁਕਮ ਦੇ ਦਿੱਤਾ ਤੇ ਪੋਰਸ ਨੂੰ ਸੁਲ੍ਹਾ ਦਾ ਸੁਨੇਹਾ ਘੱਲਿਆ। ਦੂਜੇ ਪਾਸੇ ਪੋਰਸ ਡਾਢਾ ਫੱਟੜ ਹੋਇਆ ਪਿਆ ਸੀ। ਪੋਰਸ ਦੇ ਸਰੀਰ ਤੇ 9 ਵੱਡੇ ਫੱਟ ਲੱਗੇ ਸਨ। ਸਭ ਤੋਂ ਡਾਢਾ ਤੇ ਡੂੰਘਾ ਫੱਟ ਉਹਦੇ ਮੋਢੇ ਤੇ ਪਿਆ ਸੀ। ਵਾਹ ਚਿਰ ਤਾਈਂ ਫੱਟੜ ਹਾਲਤ ਵਿੱਚ ਨੇਜ਼ੇ ਸੱਟਣ ਨਾਲ ਉਹਦਾ ਟਿੱਲ ਜਵਾਬ ਦੇ ਗਿਆ। ਪੋਰਸ ਦਾ ਮੁਹਾਵਤ ਛੇਤੀ ਉਹਦੇ ਹਾਥੀ ਨੂੰ ਕੱਢ ਕੇ ਪਿਛਾਂ ਲੈ ਗਿਆ। ਇਸ ਮੌਕਿਆਂ ਤੇ ਸਿਕੰਦਰ ਪੋਰਸ ਤੇ ਝਪਟਿਆ, ਪਰ ਸਿਕੰਦਰ ਦਾ ਘੋੜਾ ਪੋਰਸ ਦੇ ਹਾਥੀ ਦੀਆਂ ਸੱਟਾਂ ਨਾ ਝੱਲ ਸਕਿਆ ਤੇ ਸਿਕੰਦਰ ਘੋੜੇ ਸਣੇ ਜ਼ਮੀਨ ਤੇ ਡਿੱਗ ਪਿਆ। ਜਦੋਂ ਪੋਰਸ ਦਾ ਫੀਲਬਾਨ ਪੋਰਸ ਨੂੰ ਪਿਛਲੀਆਂ ਸਫਾਂ ਵੱਲ ਲਈ ਜਾ ਰਿਹਾ ਸੀ, ਲੜਾਈ ਦੀ ਸ਼ਿੱਦਤ ਵਿੱਚ ਹੋਰ ਵਾਧਾ ਹੋ ਗਿਆ। ਹੁਣ ਸੂਰਤ-ਏ-ਹਾਲ ਇੰਜ ਸੀ ਪਈ ਪੋਰਸ ਦੀ ਫੌਜ ਤੰਗ ਥਾਵੇਂ ਘਿਰ ਚੁੱਕੀ ਸੀ, ਜਦ ਕਿ ਮਕਦੂਨੀਆਂ ਕੋਲ ਖੁੱਲੀ ਥਾਂ ਸੀ। ਮਕਦੂਨੀ ਘੋੜ ਸਵਾਰ ਵਾਰ ਹਮਲਾ ਕਰਦੇ, ਪਰ ਜਦੋਂ ਪੋਰਸ ਦੇ ਹਾਥੀ ਉਹਨਾਂ ਤੇ ਯਲਗਾਰ ਕਰਦੇ ਤੇ ਉਹ ਫੇਰ ਪਿਛਾਂ ਪਰਤ ਜਾਂਦੇ। ਅਖੀਰ ਇਸੇ ਕਸ਼ਮਕਸ਼ ਵਿੱਚ ਹਾਥੀਆਂ ਦੇ ਹੌਸਲੇ ਮਾਠੇ ਪੈ ਗਏ ਤੇ ਉਹ ਉਲਟੇ ਪੈਰੀ ਪਿਛਾਂ ਆਪਣੀ ਫੌਜ ਵੱਲ ਟੁਰਨ ਲੱਗ ਪਏ। ਇਸ ਦੌਰਾਨ ਪੋਰਸ ਦੇ ਕੁਝ ਪਿਆਦੇ ਆਪਣੇ ਹਾਥੀਆਂ ਦੇ ਪੈਰਾਂ ਥੱਲੇ ਮਿੱਧੇ ਵੀ ਗਏ। ਇਸ ਮਗਰੋਂ ਕੀ ਹੋਇਆ ਕਿ ਵਾਕਈ ਸਿਕੰਦਰ ਨੇ ਮੁਕੰਮਲ ਜਿੱਤ ਪ੍ਰਾਪਤ ਕਰ ਲਈ ਜਾਂ ਜੰਗ ਕਿਸੇ ਨਤਾਰਵੀਂ ਹਾਰ ਜਿੱਤ ਤੋਂ ਬਿਨਾਂ ਹੀ ਮੁੱਕ ਗਈ। ਇਸ ਬਾਰੇ ਪੁਰਾਣੇ ਇਤਿਹਾਸ ਨਿਗਾਰਾਂ ਦੀਆਂ ਰਾਵਾਂ ਆਪੂ ਵਿੱਚ ਟਕਰਾਉਂਦੀਆਂ ਨੇ। ਅਖੀਰ ਦੋਵਾਂ ਧੜਾਂ ਵਿਚਕਾਰ ਰਾਜ਼ੀਨਾਮਾ ਹੋ ਗਿਆ ਤੇ ਪੋਰਸ ਦੀ ਧਰਤੀ ਪੋਰਸ ਦੇ ਕੋਲ ਹੀ ਰਹੀ। ਸਿਕੰਦਰ ਨੇ ਆਲੇ ਦੁਆਲੇ ਜਿੰਨਾ ਇਲਾਕਿਆਂ ਤੇ ਮੱਲ ਮਾਰੀ ਸੀ ਉਹ ਪੋਰਸ ਨੂੰ ਦੇ ਦਿੱਤੇ ਤੇ ਇਸ ਜੰਗ ਦੇ ਅੰਤੁਲੇ ਅੰਜਾਮ ਬਾਰੇ ਬੁੱਧ ਪ੍ਰਕਾਸ਼ ਨੇ ਵਾਹ ਸੋਪਣ ਨਾਲ ਵੱਖੋ-ਵੱਖ ਤਵਾਰੀਖ ਲਿਖਿਆਰਾਂ ਦੇ ਬਿਆਨਾਂ ਨੂੰ ਇੱਕ ਥਾਂ ਕੀਤਾ ਹੈ। ਏਰੀਅਨ ਆਖਦਾ ਹੈ ਪੋਰਸ ਉਸ ਸਮੇਂ ਤੱਕ ਲੜਦਾ ਰਿਹਾ ਜਦ ਤੱਕ ਉਸ ਡਿੱਠਾ ਭਈ ਪੰਜਾਬੀ ਜੰਮ ਕੇ ਲੜ ਰਹੇ ਨੇ, ਪਰ ਮੋਢਾ ਫੱਟੜ ਹੋ ਜਾਣ ਕਾਰਨ ਪੋਰਸ ਪਿਛਾਂ ਪਰਤਿਆ। ਸਿਕੰਦਰ ਨੇ ਪੋਰਸ ਦੀ ਜ਼ਿੰਦਗੀ ਬਚਾਉਣ ਵਾਸਤੇ ਬਹੁ ਚਿੰਤਾ ਹੋਣ ਕਾਰਨ ਟੈਕਸਲਾ ਦੇ ਬਾਦਸ਼ਾਹ ਨੂੰ ਉਹਦੇ ਕੋਲ ਘੱਲਿਆ, ਜਿਹੜਾ ਘੋੜੀ ਚੜ੍ਹ ਕੇ ਪੋਰਸ ਦੇ ਮਗਰ ਵਗਿਆ ਤੇ ਉਹਦਾ ਤਰਲਾ ਗਤਿਆ ਭਈ ਜਿਹੜਾ ਸੱਦਾ ਮੈਂ ਲੈ ਕੇ ਆਇਆ ਵਾਂ ਉਹਨੂੰ ਧਿਆਨ ਨਾਲ ਸੁਣ ਲੈ। ਉਹ ਖਬਰੇ ਉਹਨੂੰ ਮਾਰ ਹੀ ਸੱਟਦਾ ਜੇ ਉਹ ਤ੍ਰਿਖਿਆਈ ਦੇ ਨਾਲ ਘੋੜਾ ਵਜਾ ਕੇ ਨੇਜ਼ੇ ਦੀ ਅੱਪੜ ਤੋਂ ਦੁਰਾਡਾ ਨਾ ਨਿਕਲ ਗਿਆ ਹੁੰਦਾ। ਪਰ ਸਿਕੰਦਰ ਇਸ ਗੱਲ ਤੋਂ ਵੀ ਰਿੰਝ ਨਾ ਹੋਇਆ ਤੇ ਸਨੇਹ ਤੇ ਸਨੇਹਾ ਪੋਰਸ ਤਾਈਂ ਘੱਲਦਾ ਰਿਹਾ। ਸਭ ਤੋਂ ਅੰਤ ਤੇ ਉਹਨੇ ਇੱਕ ਪੰਜਾਬੀ ਮੀਰੂ ਨੂੰ ਘੱਲਿਆ। ਸਿਕੰਦਰ ਨੇ ਸੁਣਿਆ ਹੋਇਆ ਕਿ ਪੋਰਸ ਤੇ ਮੀਰੂ ਤਿਆਰ ਹੋ ਗਿਆ। ਜਦੋਂ ਪੋਰਸ ਤੇ ਮੀਰੂ ਦੋਵੇਂ ਸਿਕੰਦਰ ਦੇ ਨੇੜੇ ਆਏ ਤੇ ਸਿਕੰਦਰ ਆਪ ਅਗਾਂਹ ਵੱਧ ਕੇ ਮਿਲਿਆ। ਉਹਨੇ ਡਿੱਠਾ ਭਈ ਪੋਰਸ ਦਾ ਉੱਕਾ ਦਿਲ ਨਹੀਂ ਸੀ ਟੁੱਟਾ ਤੇ ਉਹਨੇ ਮਾਸਾ ਹੌਸਲਾ ਨਹੀਂ ਸੀ ਹਾਰਿਆ। ਸਿਕੰਦਰ ਪੋਰਸ ਨੂੰ ਪੁੱਛਿਆ, ਮੈਂ ਤੁਹਾਡੇ ਵਾਸਤੇ ਕੀ ਕਰ ਸਕਣਾ ਵਾਂ? ਪੋਰਸ ਵਲਦਾ ਦਿੱਤਾ ਜਿਹੜਾ ਸਲੂਕ ਬਾਦਸ਼ਾਹਾਂ ਨਾਲ ਕਰਦੇ ਨੇ। ਕ੍ਰੇਟਸ ਦੇ ਬਿਆਨ ਵਿੱਚ ਵਾਹ ਵਖਰੇਵਾਂ ਵਿਖਾੜੀ ਦਿੰਦਾ ਹੈ। ਉਹ ਆਖਦਾ ਹੈ ਭਈ ਸਿਕੰਦਰ ਨੇ ਆਪ ਪੋਰਸ ਦਾ ਪਿੱਛਾ ਕੀਤਾ, ਪਰ ਉਹਦਾ ਘੋੜਾ ਡਿੱਗ ਕੇ ਬੇਹੋਸ਼ ਹੋ ਗਿਆ। ਇਸੇ ਦੌਰਾਨ ਟੈਕਸਲਾ ਦੇ ਬਾਦਸ਼ਾਹ ਦੇ ਬਿਰਾ ਨੇ ਪੋਰਸ ਨੂੰ ਫੜਨ ਦਾ ਚਾਰਾ ਕੀਤਾ।
ਲੇਕਿਨ ਪੋਰਸ ਨੇ ਨੇਜ਼ਾ ਮਾਰ ਕੇ ਉਹਨੂੰ ਕਤਲ ਕਰ ਦਿੱਤਾ ਤੇ ਪਹਿਲਾਂ ਤੋਂ ਚੋਖਾ ਤਰੀਖਾ ਨੱਸਣ ਲੱਗ ਪਿਆ। ਪਰ ਇੱਕੋ ਦਮ ਖਲੋਤਾ ਤੇ ਰਹਿੰਦੇ ਖੁੰਦੇ ਪਿਆਦਿਆਂ ਨੂੰ ਇਕੱਠਿਆਂ ਕਰਕੇ ਮਗਰਾ ਕਰਨ ਵਾਲਿਆਂ ਖਿਲਾਫ ਡਟ ਗਿਆ। ਸਿਕੰਦਰ ਨੇ ਆਖਿਆ ਹਮਲਾ ਤੇਜ਼ ਤੋਂ ਤੇਜ਼ਤਰ ਕੀਤਾ ਜਾਏ ਤੇ ਮਜ਼ਾਮਤ ਕਰਨ ਵਾਲਿਆਂ ਦੀ ਉੱਕਾ ਜਾਨ ਨਾ ਬਖਸ਼ੀ ਜਾਏ। ਲਿਹਾਜ਼ਾ ਪੋਰਸ ਤੇ ਉਹਦੇ ਪਿਆਦਿਆਂ ਤੇ ਚੌੜੀਆਂ ਨੇਜ਼ਿਆਂ ਦੀ ਯਲਗਾਰ ਹੋਈ। ਪੋਰਸ ਆਪਣੇ ਹਾਥੀ ਤੋਂ ਡਿੱਗਣ ਲੱਗਾ। ਮੁਹਾਵਤ ਨੇ ਹਾਥੀ ਨੂੰ ਬਿਠਾਇਆ। ਇੰਜ ਲੱਗਦਾ ਸੀ ਵੀ ਪੋਰਸ ਮਰ ਚੁੱਕਿਆ ਏ। ਲੋਕਾਂ ਉਹਦੀ ਜ਼ਰਾ ਬਖਤਰ ਤੇ ਸ਼ਾਹੀ ਪਹਿਰਾਵਾ ਲਾਣਾ ਸ਼ੁਰੂ ਕਰ ਦਿੱਤਾ। ਹਾਥੀ ਨੇ ਉਹਨਾਂ ਲੋਕਾਂ ਨੂੰ ਡਰਾ ਕੇ ਨਸਾ ਦਿੱਤਾ ਤੇ ਸੂੰਡ ਨਾਲ ਪੋਰਸ ਨੂੰ ਚੁੱਕ ਕੇ ਆਪਣੀ ਕੰਧ ਤੇ ਬਿਠਾ ਦਿੱਤਾ। ਤਦ ਹਮਲਾਵਰਾਂ ਹਾਥੀ ਤੇ ਹਮਲਾ ਕਰਕੇ ਉਹਨੂੰ ਮਾਰ ਸਟਿਆ। ਪੋਰੂ ਨੂੰ ਇੱਕ ਰੱਥ ਵਿੱਚ ਪਾਇਆ ਗਿਆ। ਸਿਕੰਦਰ ਨੇ ਹੁਕਮ ਦਿੱਤਾ ਵੀ ਇਸ ਦੀਆਂ ਫੱਟਾਂ ਨੂੰ ਸਾਫ਼ ਕੀਤਾ ਜਾਏ ਤੇ ਇਹਦੇ ਨਾਲ ਉਚੇਚੇ ਪਿਰੌਣਿਆਂ ਤੇ ਖਾਸ ਸਜਣਾ ਵਾਲਾ ਵਰਤਾਅ ਸਲੂਕ ਕੀਤਾ ਜਾਏ। ਜਸਟਨ ਨੇ ਇਸ ਮਾਮਲੇ ਬਾਰੇ ਇੱਕ ਨਵੇਕਲੀ ਰਵਾਇਤ ਬਿਆਨ ਕੀਤੀ ਹੈ। ਜਸਟਨ ਆਖਦਾ ਹੈ ਪੋਰਸ ਯੂਨਾਨੀਆਂ ਦੇ ਹੱਥੀਂ ਕੈਦੀ ਬਣ ਗਿਆ, ਲੇਕਿਨ ਕੈਦ ਵਿੱਚ ਪੋਰਸ ਨੇ ਭੁੱਖ ਹੜਤਾਲ ਕਰ ਦਿੱਤੀ। ਉਹ ਨਾ ਟੁੱਕਰ ਖਾਂਦਾ ਸੀ ਤੇ ਨਾ ਹੀ ਫੱਟਾਂ ਦਾ ਇਲਾਜ ਕਰਨ ਦਿੰਦਾ ਸੀ। ਅਸਲੀ ਉਸ ਵਿੱਚ ਜਿਉਂਦੇ ਰਹਿਣ ਦੀ ਉੱਕਾ ਸੱਧਰ ਹੀ ਨਹੀਂ ਸੀ ਰਹੀ। ਪਲੋਟਾਰਕ ਆਖਦਾ ਹੈ ਵੀ ਪੋਰਸ ਭਾਵੇਂ ਇੱਕ ਬੰਦੀਵਾਨ ਸੀ, ਲੇਕਿਨ ਉਸ ਦੀ ਮੰਗ ਸੀ ਵੀ ਉਹਦੇ ਨਾਲ ਬਾਦਸ਼ਾਹਾਂ ਵਰਗਾ ਵਰਤਾਅ ਕੀਤਾ ਜਾਏ। ਪੋਰਸ ਨਾਲ ਹੋਣ ਵਾਲੀ ਜੰਗ ਨੇ ਯੂਨਾਨੀਆਂ ਦੇ ਹੌਸਲੇ ਢਾਹ ਦਿੱਤੇ ਤੇ ਉਹ ਹੋਰ ਅਗਾਂਹ ਵਧਣ ਲਈ ਤਿਆਰ ਨਹੀਂ ਸਨ ਹੁੰਦੇ। ਸਿਕੰਦਰ ਨੇ ਦੂਜੀਆਂ ਸਭ ਜੰਗਾਂ ਵਿੱਚ ਹਾਰਨ ਵਾਲੇ ਸਰਦਾਰਾਂ ਤੇ ਬਾਦਸ਼ਾਹਾਂ ਨਾਲ ਬਹੁ ਮੰਦਾ ਸਲੂਕ ਕੀਤਾ। ਉਹਨਾਂ 'ਚੋਂ ਕਿਸੇ ਦੀ ਬਹਾਦਰੀ ਦੀ ਸਿਕੰਦਰ ਨੇ ਕਦਰ ਨਾ ਕੀਤੀ ਤੇ ਫਿਰ ਇਹ ਕਿੰਜ ਹੋ ਸਕਦਾ ਹੈ ਕਿ ਉਹ ਪੋਰਸ ਦੇ ਨਾਲ ਬਰਾਬਰੀ ਦਾ ਸਲੂਕ ਕਰਦਾ। ਇਸ ਤੋਂ ਅੱਡ ਸਿਕੰਦਰ ਆਪਣੀਆਂ ਹਾਰਾਂ ਨੂੰ ਜਿੱਤਾਂ ਜ਼ਾਹਿਰ ਕਰਨ ਦਾ ਮਾਹਿਰ ਸੀ ਤੇ ਇਹ ਕਿ ਸਿਕੰਦਰ ਇਸ ਜੰਗ ਵਿੱਚ ਵੀ ਜੇਤੂ ਨਹੀਂ ਸੀ। ਹਬਸ਼ਾ ਦੇ ਤਵਾਰੀਖ ਲਿਖਿਆ ਰੱਖਦੇ ਨੇ ਕਿ ਸਿਕੰਦਰ ਦੇ ਬਾਹਲੇ ਘੋੜ ਸਵਾਰ ਕਤਲ ਹੋ ਗਏ ਸਨ ਤੇ ਉਹਨਾਂ ਦੇ ਸਿਪਾਹੀਆਂ ਵਿੱਚ ਇੰਨਾ ਗਮ ਸੀ ਕਿ ਉਹ ਕੁੱਤਿਆਂ ਵਾਂਗ ਚੀਕ ਕੇ ਰੋਂਦੇ ਤੇ ਚਾਹੁੰਦੇ ਸਨ ਭਈ ਹਥਿਆਰ ਸੱਟ ਦੇਣ ਤੇ ਪੋਰਸ ਸੰਗ ਜਾ ਰਲਣ। ਜਦੋਂ ਸਿਕੰਦਰ ਨੇ ਇਹ ਵੇਖਿਆ ਤੇ ਜੰਗ ਬੰਦੀ ਦਾ ਹੁਕਮ ਦਿੱਤਾ। ਜੋਜ਼ਫ ਬਿਨ ਗੋਰੀਆਨ ਲਿਖਦਾ ਹੈ ਯੂਨਾਨੀਆਂ ਤੇ ਪੋਰਸ ਵਿਚਕਾਰ ਜੰਗ ਲੰਮੀ ਹੋ ਗਈ। ਸਿਕੰਦਰ ਦੇ ਫੌਜੀਆਂ ਦੀ ਇੱਕ ਵੱਡੀ ਗਿਣਤੀ ਤਬਾਹ ਹੋ ਗਈ। ਜਿਹੜੇ ਬਕਾਇਆ ਸਨ ਉਹਨਾਂ ਸਲਾਹ ਕੀਤੀ ਕਿ ਸਿਕੰਦਰ ਨੂੰ ਫੜ ਕੇ ਪੋਰਸ ਦੇ ਹਵਾਲੇ ਕੀਤਾ ਜਾਏ ਤਾਂ ਜੇ ਸਾਡੀ ਚੁੰਡ ਛੁੱਟੇ। ਇਸ ਕਾਰਨ ਸਿਕੰਦਰ ਨੇ ਜੰਗਬੰਦੀ ਦਾ ਤਰਲਾ ਕੀਤਾ। ਫਿਰਦੌਸੀ ਫਾਰਸੀ ਦਾ ਬਹੁ ਮਹਾਨ ਸ਼ਾਇਰ ਹੈ। ਫਿਰਦੌਸੀ ਆਪਣੇ ਸ਼ਾਹਨਾਮੇ ਵਿੱਚ ਇਹ ਵਾਕਿਆ ਇੰਜ ਹੀ ਬਿਆਨ ਕੀਤਾ ਹੈ। ਇਹ ਜੰਗੇ ਮਜ਼ਾਮਤ 8 ਘੰਟੇ ਜਾਰੀ ਰਹੀ ਸੀ। ਇਸ ਜੰਗ ਵਿੱਚ ਪੰਜਾਬ ਦੇ 20,000 ਪਿਆਦੇ ਤੇ 3,000 ਸਵਾਰ ਸ਼ਹੀਦ ਹੋਏ ਸਨ। ਫਿਰਦੌਸੀ ਨੇ ਆਪਣੇ ਸ਼ਾਹਨਾਮੇ ਵਿੱਚ ਪੋਰਸ ਨੂੰ ਫੋਰ ਲਿਖਿਆ ਹੈ। ਸਿਕੰਦਰ ਤੇ ਪੋਰਸ ਦੇ ਸਭ ਤਜ਼ਕਰਾ ਨਿਗਾਰ ਡੰਕੇ ਦੀ ਚੋਟ ਤੇ ਇਹ ਸੱਚ ਨਿਤਾਰਦੇ ਨੇ ਕਿ ਪੋਰਸ ਨੇ ਆਪਣੀ ਹਕੂਮਤ ਅਯਾਰੀ ਤੇ ਮਕਾਰੀ ਨਾਲ ਨਹੀਂ ਸਗੋਂ ਆਪਣੀਆਂ ਬਾਹਾਂ ਦੇ ਟਿੱਲ ਨਾਲ ਬਚਾਈ ਸੀ। ਜਿੰਨੀ ਪੋਰਸ ਦੀ ਸਲਤਨਤ ਸੀ ਓਡੀਆਂ ਤੇ ਅੱਜ ਪੰਜਾਬ ਦੇ ਜਾਗੀਰਦਾਰਾਂ ਦੀਆਂ ਜਾਗੀਰਾਂ ਨੇ। ਇਹਨਾਂ ਜਾਗੀਰਦਾਰਾਂ ਵੀ ਚਿਰਾਂ ਤੋਂ ਪੰਜਾਬ ਵਾਸੀਆਂ ਦੀਆਂ ਹਯਾਤੀਆਂ ਨੂੰ ਔਖਾ ਕਰ ਰੱਖਿਆ ਹੈ। ਪਰ ਪੋਰਸ ਜਾਗੀਰਦਾਰ ਨਹੀਂ ਸੀ, ਸਗੋਂ ਪੋਰਸ ਇੱਕ ਜੀਦਾਰ ਸੀ ਜਿਨੇ ਆਪਣੀ ਜੀਦਾਰੀ ਤੇ ਮਰਦਾਨਗੀ ਕਾਰਨ ਪੰਜਾਬ ਵਾਸੀਆਂ ਦੀ ਸਿਰਦਾਰੀ ਕਰਦਿਆਂ ਹੋਇਆਂ ਮਜ਼ਾਮਤ ਦਾ ਝੰਡਾ ਉੱਚਾ ਕੀਤਾ ਸੀ।